साधु की तहसील कामों की ज़िला गुजरांवाला है। तो उत्थे बजुर्गों को असीं मिले थे। वो बजुर्ग 47 ਦੇ ਵਿੱਚ ਜਦੋਂ पाकिस्तान इंडिया पार्टीशन हुई उदों वो जम्मू ਦੇ ਵਿੱਚ ਰਹਿੰਦੇ ਸਨ ਤੇ 48 ਦੀ जंग ਦੇ ਵਿੱਚ ਫਿਰ ਉਹ ਉੱਥੋਂ ਹਿਜਰਤ ਕਰਕੇ ਉਹ ਸਿਆਲਕੋਟ ਆ ਗਏ। ਸਿਆਲਕੋਟ ਤੋਂ ਬਾਅਦ ਵਿੱਚ ਫਿਰ ਉਹਨਾਂ ਰਿਹਾਇਸ਼ ਇੱਥੇ ਗੁਜਰਾਂਵਾਲਾ ਦੇ ਛੋਟੇ ਜਿਹੇ ਕਸਬੇ ਸਾਧੂਕੀ ਦੇ ਵਿੱਚ ਉਹਨਾਂ ਰਿਹਾਇਸ਼ ਇਖਤਿਆਰ ਕੀਤੀ ਹੈ। ਤੇ ਉਹ ਬਜ਼ੁਰਗ ਉਹਨਾਂ ਨੂੰ ਕੁਛ 8-9 ਸਾਲ ਉਹਨਾਂ ਦੀ ਉਮਰ ਸੀ। ਕੁਛ ਚੀਜ਼ਾਂ ਨੂੰ ਯਾਦ ਨੇ ਤੇ ਉਹਨਾਂ ਸਾਨੂੰ ਦੱਸੀਆਂ ਨੇ ਤੇ ਉਹ ਤੁਹਾਨੂੰ ਵੀ ਅਸੀਂ ਗੋਸ਼ਤਗਾਰ ਕਰਾਵਾਂਗੇ। ਉਹਨਾਂ ਕੋਲ ਪੁੱਛਿਆ ਦੱਸਿਆ ਸਾਂ ਤੇ ਕੀ ਹਾਲਾਤ ਆਪਣੇ ਕੀ ਪਿਆਰ ਮੁਹੱਬਤ ਕੀ ਸਲੂਕ ਕੀ ਦੁਸ਼ਮਣੀ ਸਾਡੀ ਸੀ ਤੇ ਕੀ ਨੌਬਤ ਆਈ। ਫਿਰ ਅਸੀਂ ਅਲੱਗ ਹੋ ਗਏ ਇੰਡੀਆ ਦੇ ਨਾਲੋਂ ਤੇ ਇੰਡੀਆ ਨੂੰ ਅਲੱਗ ਹੋ ਕੇ ਅਸੀਂ ਕਿੱਥੇ ਪਹੁੰਚੇ। ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਅੱਜ ਅਸੀਂ ਇੱਕ ਬਜ਼ੁਰਗ ਸਾਨੂੰ ਮਿਲੇ ਨੇ ਮਾਸ਼ਾਅੱਲਾ ਸਨ 47 ਤੋਂ ਪਹਿਲੇ ਦੇ ਜ਼ਿਲ੍ਹਾ ਗੁਜਰਾਂਵਾਲਾ ਤਹਿਸੀਲ ਕਾਮੋਕੀ ਦੇ ਨੇ। ਅਸੀਂ ਬੈਠੇ ਹਾਂ ਇਸ ਵਕਤ ਸਾਧੂਕੀ ਤੇ ਇਹਨਾਂ ਕੋਲ ਪੁੱਛਦੇ ਹਾਂ ਵੀ ਬਜ਼ੁਰਗਾਂ ਕੋਲੋਂ ਤੇ ਉਦੋਂ ਕੀ ਹਾਲਾਤ ਹੁੰਦੇ ਸਨ ਸਿੱਖਾਂ ਦੇ ਮੁਸਲਮਾਨਾਂ ਦੇ ਤੇ ਬਾਬਿਆਂ ਕੋਲ ਨਾਮ ਪੁੱਛਦੇ ਹਾਂ ਤੇ ਪੁੱਛਦੇ ਹਾਂ ਵੀ ਤੁਸੀਂ ਕਿੱਥੋਂ ਇਹਨਾਂ ਦਾ ਤਲਕ ਹੈ। ਬਾਬਾ ਜੀ ਕੀ ਹਾਲ ਤੁਹਾਡਾ? ਠੀਕ ਹੈ। ਤੇ ਤੁਸੀਂ ਆਪਣਾ ਕਿਹੜਾ ਪਿੰਡ ਸੀ ਪਿੱਛੇ 47 ਤੋਂ ਪਹਿਲੇ? ਪਾਕਿਸਤਾਨ ਤੋਂ ਪਹਿਲੇ? ਹਾਂਜੀ ਪਾਕਿਸਤਾਨ ਬਣਨ ਤੋਂ ਪਹਿਲੇ। ਪਾਕਿਸਤਾਨ ਤੋਂ ਪਹਿਲੇ ਹੀ ਕਿੱਥੇ ਰਹਿੰਦੇ ਸੀ? ਜ਼ਿਲ੍ਹਾ ਜੰਮੂ। ਅੱਛਾ। ਤਹਿਸੀਲ ਜ਼ਿਲ੍ਹਾ ਜੰਮੂ ਤਹਿਸੀਲ ਹੀਰਾ ਨਗਰੀ। ਅੱਛਾ ਇਹ ਆਪਣਾ ਤੁਸੀਂ ਜੰਮੂ ਜ਼ਿਲ੍ਹੇ ਦੇ ਸਿਆਲਕੋਟ ਦੇ ਨਾਲ ਉੱਥੋਂ ਇੱਧਰ ਆਏ ਹੋ? ਜੀ ਸਹੀ ਹੈ। ਤੇ ਤਹਿਸੀਲ ਸਾਡੀ ਜੋ ਹੀਰਾ ਨਗਰੀ। ਅੱਛਾ। ਤੇ ਜ਼ਿਲ੍ਹਾ ਸਾਡਾ ਜੰਮੂ ਹੀ। ਠੀਕ ਹੋ ਗਿਆ। ਹਾਂ। ਤੇ ਉਦੋਂ ਇਹਨਾਂ ਦੇ ਸਿੱਖਾਂ ਦੇ ਤੇ ਮੁਸਲਮਾਨਾਂ ਦੇ ਜਿਹੜੇ ਆਪਸ ਵਿੱਚ ਮੁਸਲਮਾਨਾਂ ਦੇ ਸਿੱਖ ਇੱਧਰ ਜਾਂਦੇ ਸੀ, ਸਿੱਖ ਇੱਧਰ ਜਾਂਦੇ ਸੀ ਨਾ। ਹਾਂਜੀ। ਤੇ ਮੁਸਲਮਾਨ ਉੱਧਰ ਹੀ। ਉਸ ਵੇਲੇ ਜਿਵੇਂ ਅਸੀਂ ਉੱਥੇ ਬੈਠੇ ਦੇ ਸੀ ਨਾ ਤੇ ਸਿੱਖ ਇੱਧਰ ਜਾਂਦੇ ਸੀ। ਠੀਕ ਹੈ। ਸਿੱਖ ਬੜੇ ਜਾਂਦੇ ਇੱਧਰ ਸਿੱਖ ਜਾਂਦੇ ਸੀ। ਸਿੱਖਣੀਆਂ ਸਭ ਆਪਣੇ ਕਿਸੇ ਡੰਗਰ ਪੜੇ ਦਾ ਕਿਸੇ ਦਾ ਕੁਝ ਪੜਿਆ ਦਾ ਕਿਸੇ ਦਾ ਆਪਣੇ ਸਿਰ ਪਰ ਕੋਈ ਇਹਨਾਂ ਦੀ ਗਠੜੀ ਬੱਧੀ ਦੀ ਹੈ। ਸਹੀ ਹੈ। ਉਹ ਲੈ ਕੇ ਇੱਧਰ ਜਾਂਦੇ ਸੀ। ਤੇ ਪਾਕਿਸਤਾਨ ਬਣਨ ਤੋਂ ਪਹਿਲੇ ਜਦੋਂ ਇਹ ਲੋਕ ਇਕੱਠੇ ਰਹਿੰਦੇ ਸਨ ਮੁਸਲਮਾਨ ਤੇ ਸਿੱਖ ਜਾਂ ਹਿੰਦੂ ਇਹਨਾਂ ਦਾ ਕੋਈ ਆਪਸ ਵਿੱਚ ਲੜਾਈ ਝਗੜਾ ਹੁੰਦਾ ਸੀ ਜਾਂ ਪਿਆਰ ਸਲੂਕ? ਨਾ ਕੋਈ ਝਗੜਾ ਕੋਈ ਲੜਾਈ ਨਹੀਂ। ਇੱਕੋ ਸਾਰਾ ਰੋਟੀ ਕੀ ਪੱਕਣੀ। ਅੱਛਾ। ਉਹਨਾਂ ਨੇ ਪੱਕੀਆਂ ਹਿੰਦੂ ਵਾਲੇ ਰੋਟੀ। ਹਾਂ। ਤੇ ਉਹਨਾਂ ਨੇ ਰੋਟੀ ਨਾਲ ਭੇਜ ਦੇਣੀਆਂ। ਜੇ ਮੁਸਲਮਾਨਾਂ ਨੇ ਰੋਟੀ ਖਾਣੀ ਉਹਨਾਂ ਨੇ ਤੇ ਮੁਸਲਮਾਨਾਂ ਨੇ ਰਾਸ਼ਨ ਉਹਨਾਂ ਨੂੰ ਦੇ ਦੇਣਾ। ਉਹਨਾਂ ਆਪੇ ਬਹਿ ਕੇ ਇੱਥੇ ਪਕਾ ਕੇ ਖਾ ਲੈਣੀ। ਇਹ ਵਿਆਹ ਸ਼ਾਦੀ ਤੇ? ਵਿਆਹ ਸ਼ਾਦੀ ਦੇ ਵੀ। ਅੱਛਾ। ਜਦੋਂ ਵਿਆਹ ਸ਼ਾਦੀ ਸੱਦੇ ਸੀ ਤੇ ਉਹ ਰਾਸ਼ਨ ਸੁੱਕਾ ਦਿੰਦੇ ਸਨ? ਉਹ ਸੁੱਕਾ ਇਹ ਸਾਡੇ ਵਾਲੇ ਜਿਹੜੇ ਮੁਸਲਮਾਨ ਇਹ ਸੁੱਕਾ ਹੀ ਦਿੰਦੇ ਉਹਨਾਂ ਨੂੰ। ਅੱਛਾ। ਤੇ ਉਹ ਆਪਣੇ ਘਰ ਪਕਾ ਕੇ ਖਾ ਲੈਂਦੇ? ਉਹ ਆਪਣੇ ਘਰ ਪਕਾ ਕੇ ਖਾਂਦੇ ਸੀ। ਤੇ ਜੇ ਉਹ ਪਕਾਉਂਦੇ ਸੀ ਨਾ ਉਹ ਇਹਨਾਂ ਨੂੰ ਜਿੱਦਾਂ ਪੱਕਾ ਦਾ ਜੋ ਕੁਝ ਹੋਏ ਨਾ ਗੋਸ਼ਤ ਹੋਏ ਜੋ ਮਰਜ਼ੀ ਹੋਏ ਜੀ ਉਹ ਇਹਨਾਂ ਨੂੰ ਫਿਰ ਭੇਜ ਦਿੰਦੇ ਇਹਨਾਂ ਦੇ ਘਰ। ਠੀਕ ਹੈ। ਮੁਸਲਮਾਨਾਂ ਦੇ ਘਰੇ ਭੇਜ ਦਿੰਦੇ ਜੀ। ਆਪਸ ਵਿੱਚ ਅਹਿਸਾਸ ਹੈ ਸੀ ਇੱਕ ਦੂਸਰੇ ਦਾ ਜਾਂ ਦੁਸ਼ਮਣੀ ਸਨ? ਬੜਾ ਅਹਿਸਾਸ ਸੀ। ਬਹੁਤ ਸਾਥ। ਤੇ ਅੱਜ ਦੇ ਦੌਰ ਨਾਲ ਉਹ ਦੌਰ ਅੱਛਾ ਸੀ ਜਾਂ ਅੱਜ ਦਾ ਅੱਛਾ ਹੈ? ਨਹੀਂ ਹੁਣ ਚਾਜੀ ਹਾਲ ਕੀ ਹੋਇਆ। ਉਹ ਦੌਰ ਹੀ ਜਿਹੜਾ ਉਹ ਬਹੁਤ ਚੰਗਾ ਸੀ। ਅੱਛਾ। ਕਿਸੇ ਭੈਣ ਭਰਾ ਦੀ ਜੀ ਦੀ ਕਿਸੇ ਦੀ ਮਰੀਜ਼ ਦੀ ਜਾਂ ਕਿਸੇ ਦਾ ਆਸਰਾ ਜੀ। ਅੱਜ ਕੱਲ੍ਹ ਆਸਰਾ ਕੋਈ ਨਹੀਂ ਹੈ ਹੁਣ। ਬਿਲਕੁਲ। ਹੁਣ ਬੇਆਸਰਾ ਹੈ। ਜਿਹਦੇ ਕੋਲ ਤੇਰੇ ਕੋਲ ਆਇਆ ਖਾ ਲੈ ਨਹੀਂ ਤਾਂ ਚੁੱਪ ਕਰੇ ਭਰਾ ਨੇ ਉੱਧਰ ਨੂੰ ਮੂੰਹ ਕਰਕੇ ਖਾਣੀ ਹੈ। ਸਹੀ ਹੈ। ਅੱਛਾ। ਜਦੋਂ ਕੋਈ ਇਹਨਾਂ ਹਿੰਦੂਆਂ ਦਾ ਮਰ ਜਾਂਦਾ ਸੀ ਜੀ ਮੁਸਲਮਾਨਾਂ ਦਾ ਮਰ ਜਾਂਦਾ ਕੀ ਤਰੀਕਾ ਕਾਰ ਸੀ ਇੱਕ ਦੂਜੇ ਇਹਨਾਂ ਦਾ ਜਦੋਂ ਮਰ ਜਾਂਦਾ ਸੀ ਨਾ ਤੇ ਪੁੰਨੇ ਰੱਖਦੇ ਸੀ ਮੰਜੇ ਤੇ ਨਹੀਂ ਮਰਦੇ। ਅੱਛਾ। ਹਿੰਦੂ। ਹਾਂ। ਸਹੀ ਹੈ। ਤੇ ਮੁਸਲਮਾਨ ਕੀ ਉਹਨਾਂ ਨੇ ਜਾ ਕੇ ਕੋਈ ਆਖਦੇ ਸਨ ਵੀ ਅੱਲਾ ਦਾ ਹੁਕਮ ਜਾਂ ਕੀ ਜਾਂ ਕੋਈ? ਨਹੀਂ ਮੁਸਲਮਾਨਾਂ ਨੇ ਜਾਣਾ ਫਿਰ ਜਿਵੇਂ ਬੜਾ ਨਾਲੇ ਨੇ ਅੱਗ ਫੂਕਦੇ ਹੀ ਹਾਂ ਉਹ ਅੱਗ ਫੂਕਦੇ ਸਨ। ਤੇ ਫਿਰ ਬਾਲਣ ਗੱਬੇ ਰੱਖ ਕੇ ਨਾ ਉਹਦੀ ਮੰਜੀ ਜਾਂ ਕੋਈ ਜੋ ਕੁਛ ਹੋਇਆ ਇਹ ਕੁਰਸੀ ਆ ਲਿਖਾ ਹੁੰਦਾ ਸੀ। ਸਹੀ ਹੈ। ਜਿੱਥੇ ਉਹ ਕੁਰਸੀ ਨਹੀਂ ਹੁੰਦੀ ਹਾਂਜੀ ਇਸ ਤਰ੍ਹਾਂ ਬਾਲਣਾ ਕੁਰਸੀ ਦੇ ਉੱਪਰ ਤੇ ਦੁਆਲੇ ਬਾਲਣ ਚਲੀ ਜਾਣਾ। ਤੇ ਬਾਲਣ ਮੁਸਲਮਾਨ ਵੀ ਦਿੰਦੇ ਸਨ ਕੋਈ ਲੱਕੜ ਲੁੱਕੜ? ਕਿਸੇ ਦਾ ਗਿਆ ਕੋਈ ਦੇਖ ਨਹੀਂ ਗਿਆ ਤੇ ਨਹੀਂ। ਸਹੀ ਹੈ।
ਤੇ ਜਦੋਂ ਕੋਈ ਮੁਸਲਮਾਨਾਂ ਦਾ ਫੌਤ ਹੋ ਜਾਂਦਾ ਸੀ ਤਾਂ ਉਹ ਵੀ ਮੁਸਲਮਾਨਾਂ ਦਾ ਫੌਤ ਹੋ ਜਾਂਦਾ ਜੋ ਆ ਜਾਂਦੇ ਸੀ। ਅਫਸੋਸ ਕਰਨ। ਅੱਛਾ ਬਾਬਾ ਕੋਈ ਵੀ ਨਾਂ ਜਿਹੜੇ ਤੁਹਾਡੇ ਆਂਢੀ ਗੁਆਂਢੀ ਸਨ, ਕੋਈ ਹਿੰਦੂ ਜਾਂ ਸਿੱਖ, ਕਿਸੇ ਦਾ ਕੋਈ ਨਾਂ ਯਾਦ ਹੋਵੇ, ਕੀ ਨਾਂ ਅਗੇ ਤੁਸੀਂ ਦੱਸਣ ਦੇ ਸੀ? ਹਾਂ ਕੀ ਨਾਂ ਸੀ ਉਹਨਾਂ ਦਾ ਜਿਹੜੇ ਤੁਹਾਡੇ ਕੋਈ ਪਿੰਡ ਦੇ ਵਿੱਚ ਆਂਢੀ ਗੁਆਂਢੀ ਜਾਂ ਕੋਈ ਬੰਦੇ ਹੁੰਦੇ ਸਨ ਹਿੰਦੂਆਂ ਦੇ? ਉਹਨੇ ਨਾਂ ਹੀ ਭੁੱਲ ਗਏ ਨੇ ਮੈਨੂੰ। ਅੱਛਾ ਅੱਛਾ, ਮਾੜੀਆਂ ਮੋਟੀਆਂ ਸ਼ਕਲਾਂ ਉਦੋਂ ਬਚਪਨ ਦੀਆਂ ਯਾਦ ਹੋਣੀਆਂ। ਮੈਂ ਛੋਟਾ ਹੀ ਸਹੀ ਹੈ। ਤੇ ਇਹਨਾਂ ਦਾ ਜਦੋਂ ਮਸਜਿਦ ਹੁੰਦੀ ਸੀ ਜਾਂ ਮੁਸਲਮਾਨ ਨਮਾਜ਼ ਪੜ੍ਹਨ ਜਾਂਦੇ ਸੀ, ਕੋਈ ਤੰਗ ਤੇ ਨਹੀਂ ਸੀ ਕਰਦੇ ਹਿੰਦੂ? ਨਾ 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 ਨਾ, ਮੁਸਲਮਾਨਾਂ ਨੂੰ ਮੁਸਲਮਾਨ ਵੱਖਰੇ ਰਹਿੰਦੇ ਮਸੀਤਾਂ 'ਚ ਆਪਣੀਆਂ ਜਮਾਂਦੇ ਸੀ ਨਮਾਜ਼, ਉਹਨਾਂ ਨੇ ਆਪਣੇ ਰਹਿਣਾ, ਮੁਸਲਮਾਨਾਂ ਨੇ ਆਪਣੇ ਰਹਿਣਾ। ਕੋਈ ਲੜਾਈ ਝਗੜਾ ਨਹੀਂ ਸੀ? ਕੋਈ ਲੜਾਈ ਝਗੜਾ ਕੋਈ ਕਰ ਨਹੀਂ, ਕੋਈ ਹੁਣ ਕੱਖ ਨਹੀਂ ਹੋਣਾ। ਮੁਸਲਮਾਨ ਵੀ ਤੰਗ ਨਹੀਂ ਸੀ ਕਰਦੇ ਹਿੰਦੂਆਂ ਨੂੰ? ਨਾ ਨਾ ਨਹੀਂ, ਮੁਸਲਮਾਨ ਤੰਗ ਕਰਨਾ ਨਹੀਂ, ਹਿੰਦੂਆਂ ਨੇ ਕਰਨਾ ਵੀ ਆਪਣੇ ਸਲੂਕ ਨਾਲ ਰਹਿਣਾ। ਆਪਣੇ ਸਲੂਕ ਨਾਲ ਰਹਿਣਾ। ਆ ਬੇਲਣੇ ਹੋ ਗਏ, ਖਰਾਸ ਹੋ ਗਏ, ਹਾਂਜੀ ਇੱਕੋ ਲੱਗੇ ਦੇ ਨਾ। ਜੇ ਮੇਰਾ ਦਿਲ ਕੀਤਾ ਮੈਂ ਜੋੜ ਪਾਇਆ, ਜੇ ਤੇਰਾ ਦਿਲ ਕੀਤਾ ਤੂੰ ਜੋੜ ਪਾਇਆ। ਅੱਛਾ ਵੀ ਉਹ ਤੁਸੀਂ ਸਾਂਝੇ ਇਸਤੇਮਾਲ ਕਰਦੇ ਸੀ ਵੇਲਣੇ ਬੋਲਣੇ ਜਾਂ ਘਰਾਸ ਜਾਂ ਜਿਸ ਦਾਣੇ ਸਭ ਪਿਆਉਣੇ? ਕੁਝ ਇੱਕੋ ਹੀ ਸਾਰੇ ਜੀ, ਇੱਕੋ ਜਗ੍ਹਾ ਤੇ ਜਿੰਨੇ ਆਟਾ ਪਿਆਣ ਦੇ ਹਿੰਦੂ ਵੀ ਉੱਥੋਂ ਪਿਆ ਰਹੇ ਨੇ, ਸਿੱਖ ਵੀ ਪਿਆ ਰਹੇ ਨੇ, ਮੁਸਲਮਾਨ ਵੀ ਪਿਆ ਰਹੇ ਨੇ। ਬਿਲਕੁਲ ਉੱਥੇ ਇੱਕੋ ਸਾਰੇ। ਸਹੀ ਹੈ, ਕੋਈ ਨਫ਼ਰਤ ਨਹੀਂ ਸੀ ਕਰਦੇ ਇੱਕ ਦੂਜੇ ਨਹੀਂ ਨਹੀਂ ਨਹੀਂ, ਕੋਈ ਨਹੀਂ। ਤੇ ਇਹ ਬਿਮਾਰੀ ਫਿਰ ਬਾਅਦ 'ਚ ਬਣੀ ਇਹਨਾਂ ਨੂੰ? ਇਹ ਜੇ ਬਿਮਾਰੀ ਪਈ ਹੈ ਜਿਵੇਂ ਇਹ ਪਾਕਿਸਤਾਨ ਦੇ ਇਨਸਾਨ ਬਣਿਆ ਪਈ ਹੈ। ਹਾਂ ਉਦੋਂ ਵੀ ਬਿਮਾਰੀ ਹੈ ਸ਼ੁਰੂ ਹੋਈ, ਪਹਿਲੇ ਨਹੀਂ ਸੀ ਆਇਆ। ਪਹਿਲੇ ਕੋਈ ਨਹੀਂ ਹੈਗਾ। ਸਹੀ ਹੈ। ਪਹਿਲੇ ਇੱਕੋ ਸਾਰੇ। ਜੇ ਹੁਣ ਚਲੇ ਗਏ ਨਾ ਕਿ ਟੁਕਰ ਚਲੇ ਗਿਆ ਨਾ, ਹਾਂਜੀ ਫਿਰ ਹੁਣ ਟੁਕਰ ਆ ਗਿਆ ਕਿਹੜਾ, ਅੱਛਾ ਤੇ ਸਾਰਿਆਂ ਦਾ ਇੱਕੋ ਸਾਰੇ ਖਾ ਲੈਣਾ, ਹਿੰਦੂ ਵੀ ਮੁਸਲਮਾਨ ਵੀ ਸਿੱਖ ਵੀ ਵਿੱਚੇ ਸਭ ਸਾਰੇ ਇਕੱਠੇ ਬੈ ਖਾ ਲੈਂਦੇ ਲੈ ਸੀ। ਕੇ ਖਾ ਹੁੰਦੇ। ਲਓ ਜੀ ਵੇਖ ਲਓ ਬਾਬੇ ਦੀ ਵੀ ਯਾਦ ਵੀ ਜੇ ਇਕੱਠੇ ਉਹ- ਬੈਠ ਕੇ ਰੋਟੀ ਪਾਣੀ ਖਾ ਲੈਂਦੇ। ਹੁਣ ਜਿਹੜੇ ਨੇ ਇੰਨੀ ਨਫ਼ਰਤ ਕਰਦੇ ਨੇ ਵੀ ਉਹ ਫਲਾਣੇ ਦਾ ਨਹੀਂ ਖਾਣਾ, ਫਲਾਣੇ ਦਾ ਨਹੀਂ ਖਾਣਾ। ਨਹੀਂ ਨਹੀਂ, ਉੱਥੇ ਇੱਕੋ ਸਾਰੇ ਬਹਿ ਗਏ ਸਾਰੇ, ਜਿਸ ਤਰ੍ਹਾਂ ਇੱਕੋ ਭੈਣ ਭਰਾ ਹੁੰਦੇ ਸਾਰੇ ਹੀ ਬਹਿ ਕੇ ਖਾ ਲੈਣੀ। ਜੇ ਉਹਨਾਂ ਦੀ ਆਮਲੀ ਤਾਂ ਵੀ ਖਾ ਲੈਣੀ। ਸਾਡੀ ਨਹੀਂ ਖਾਂਦੇ, ਮੁਸਲਮਾਨਾਂ ਦੀ ਜੋ ਖਾਂਦੇ, ਉਹਨਾਂ ਦੀ ਆਉਂਦੀ ਸੀ ਤੇ ਮੁਸਲਮਾਨ ਖਾ ਜਾਂਦੇ ਸੀ, ਤੇ ਉਹਨਾਂ ਦੀ ਆਉਂਦੀ ਤੇ ਸਾਡੀ ਆਉਂਦੀ ਸੀ ਤੇ ਉਹ ਫਿਰ ਉਹਨਾਂ ਨੇ ਉਹ ਪੀਣਾ ਵੀ ਦੁੱਧ ਆ ਗਿਆ ਉਹ ਪੀ ਲਿਆ, ਜਾ ਕੇ ਚਾਹ ਆ ਗਈ ਉਹ ਪੀ ਲਈ, ਇਹ ਵੀ ਪੀ ਬੋਲਦੇ। ਖਾਣ ਪੀਣ ਸਾਰਿਆਂ ਦਾ ਇੱਕੋ ਜਿਹਾ ਸੀ, ਜੋ ਉਹਨਾਂ ਇੱਕੋ ਹੀ ਆ ਜੀ, ਇੱਕੋ ਜਿਹਾ ਜੇ ਬੜਾ ਵੱਖਰਾ ਵੀ ਉਹ ਚੈਨਾ ਵੀ ਜਿੰਦੇ ਨਹੀਂ ਨਹੀਂ, ਇੱਕੋ ਜਿਹਾ ਇੱਕੋ ਜਿਹਾ। ਸਹੀ ਹੈ ਸਹੀ ਹੈ। ਰੋਟੀ ਇੱਕੋ ਜਿਹੀ, ਵਿਆਹ ਕਰ ਜੋ ਮਰਜ਼ੀ ਹੋਏ ਇੱਕੋ ਹੀ ਰੋਟੀ ਇੱਕੋ ਜਿਹੀ। ਸਹੀ ਜੇ ਕਿਸੇ ਕਾਰੋਬਾਰ ਲੱਗਣਾ ਤਾਂ ਰੋਟੀ ਇੱਕੋ ਜਿਹੀ। ਸਹੀ ਹੈ। ਤੇ ਜਿਹੜਾ ਇਹਨਾਂ ਗੋਰਿਆਂ ਦਾ ਕਾਨੂੰਨ ਹੈ ਸੀ ਅੰਗਰੇਜ਼ ਦਾ, ਕਾਨੂੰਨ ਬੜਾ ਸਖਤ ਕਾਨੂੰਨ ਹੈ, ਉਹ ਬੜਾ ਸਖਤ ਕਾਨੂੰਨ ਸੀ, ਬਹੁਤ ਸਖਤ ਕਾਨੂੰਨ। ਉਹਦੇ ਵਿੱਚ ਹਿਫਾਜ਼ਤ ਹੁੰਦੀ ਸੀ ਤੁਹਾਨੂੰ ਆਪਣੇ ਜਿਹੜੇ ਨਾ ਨਾ ਨਾ, ਉਹਦੇ ਵਿੱਚ ਕਿਸੇ ਜੁੱਟ ਗਏ ਉਹਦਾ ਬੜਾ ਵੀ ਕਿਸੇ ਨੇ ਜਾਤੀ ਨਹੀਂ ਸੀ ਕਰਦੇ, ਕੋਈ ਸਿਫਾਰਿਸ਼ ਕਲਚਰ ਨਹੀਂ ਸੀ ਹੈ। ਉੱਥੇ ਪਾ ਲੈਂਦੇ ਸੀ। ਸਹੀ ਹੈ। ਜੇ ਕੋਈ ਬੰਦਾ ਜਾਤੀ ਚੋਰੀ ਜਾਂ ਕੋਈ ਇਹਦਾ ਗਲਤ ਕੰਮ ਕਰਦਾ ਸੀ, ਚੋਰ ਤਾਂ ਜਿਹੜਾ ਚੋਰ ਹੈ ਨਾ, ਹਾਂਜੀ ਉਹਦੇ ਕਬਜ਼ ਆਉਂਦਾ, ਕਦੇ ਆਉਂਦਾ। ਸਹੀ ਹੈ। 50 60 ਸਾਲ 70 ਸਾਲ ਇੱਧਰ ਹੋ ਗਿਆ, ਪਾਕਿਸਤਾਨ ਦੇ ਇਨਸਾਨ ਬਣੇ 50 60 ਸਾਲ ਹੋ ਗਏ ਨਾ। ਤੇ ਉਦੋਂ ਚੋਰੀ ਘੱਟ ਸੀ ਜਾਂ ਹੁਣ ਆਪਣਾ ਘੱਟ ਹੈ? ਹਾਂ ਚੋਰੀ ਚਕਾਰੀ ਉਦੋਂ ਉਧਰ ਨਹੀਂ ਚੋਰੀ, ਉਦੋਂ ਨਹੀਂ ਸੀ ਹੁੰਦੀ ਇੰਨੀ? ਨਾ ਨਾ। ਸਹੀ ਹੈ। ਤੇ ਇੱਥੇ ਤੂੰ ਆਪਣੇ ਡੰਗਰ ਬੱਚੇ ਬਣ ਗਏ ਤੇ ਮੇਲ ਤੇ ਜਾ ਕੇ ਸੌ ਲਓ, ਇੱਧਰ ਜਿੱਧਰ ਮਰਜ਼ੀ ਜਾ ਫਿਰਦੇ ਰਹੋ, ਕੋਈ ਪਰਵਾਹ ਨਹੀਂ ਸੀ? ਕੋਈ ਪਰਵਾਹ ਨਹੀਂ, ਡੰਗਰ ਬੱਚੇ ਉੱਥੇ ਜਿੱਥੇ ਬੰਦੇ ਨੇ। ਤੇ ਹੁਣ ਤਾਂ ਹੱਥਾਂ ਵਿੱਚ ਖੋਹ ਕੇ ਲੈ ਜਾਂਦੇ। ਹੁਣ ਤੇ ਮੈਂ ਇੱਥੇ ਬੈਠਾ ਤੇ ਮੈਂ ਡੋਰੀ ਇਹਨੂੰ ਖਿੱਚਣਾ, ਤੂੰ ਇੱਧਰ ਨੂੰ ਖਿੱਚਣਾ, ਚੱਲਦੇ ਚੱਲਦੇ ਲੈ ਜਾਂਦੇ। ਸਹੀ ਹੈ। ਤੇ ਅੱਛਾ ਉਹ ਅਗਰ ਵੀ ਮੁਸਲਮਾਨਾਂ ਦਾ ਤੇ ਜਿਹੜਾ ਸਿੱਖਾਂ ਦਾ ਹਿੰਦੂਆਂ ਦਾ ਵਕਤ ਐ ਸੀ ਇਕੱਠਾ ਸੀ ਜੀ, ਤੇ ਇਹਨਾਂ ਦਾ ਹੁਣ ਆਪਸ ਵਿੱਚ ਹੁਣ ਤਾਂ ਲੜਾਈ ਦੁਸ਼ਮਣੀ ਬਣੀ ਨਾ, ਰੋਜ਼ ਜੰਗ ਦੂਸਰੇ ਦਿਨ ਹਾਂ ਦੂਸਰੇ ਲੜਾਈ ਬਣੀ ਹੈ। ਦੂਸਰੇ ਜੰਗ ਤੇ ਇਹ ਸਲੂਕ ਹੀ ਰਹਿਣਾ ਚਾਹੀਦਾ ਜਾਂ ਲੜਾਈ ਹੋਣੀ ਚਾਹੀਦੀ? ਨਹੀਂ, ਸਲੂਕ ਤੇ ਚੰਗਾ ਹੀ ਨਾ, ਸਲੂਕ ਚੰਗਾ ਹੈ। ਸਲੂਕ ਤੇ ਚੰਗਾ ਹੀ ਨਾ। ਤੇ ਉਹਨਾਂ ਕਿ ਸਾਡੇ ਨਾਲ ਮਾੜੀ ਕੀਤੀ ਜਾਂ ਉਹਨਾਂ ਆਰਾਮ ਲੜਾਈ ਲਾਪੇ ਤੇ ਉਹਦੇ ਇੱਕ ਵਾਰ ਲੱਗਣੀ ਸੀ। ਹਾਂਜੀ ਜੇ ਪਾਕਿਸਤਾਨ ਦੇ ਇਨਸਾਨ ਬਣਨਾ ਸੀ ਤੇ ਲੜਾਈ ਤੇ ਲੱਗਣੀ ਸੀ। ਹਾਂ ਉਹ ਲੱਗਣੀ ਉਹ ਲੱਗਣੀ ਸੀ ਨਾ। ਹਾਂਜੀ। ਤੇ ਹੁਣ ਲੜਾਈ ਦੇ ਵਿੱਚ ਕੋਈ ਫਾਇਦਾ ਨਹੀਂ। ਹੁਣ ਲੜਾਈ ਦੇ ਕੀ ਫਾਇਦਾ ਹੈ? ਸਹੀ ਹੈ। ਹੁਣ ਦੁਸ਼ਮਣੀਆਂ ਹੀ ਨਾ, ਜਿੰਨੀਆਂ ਮਰਜ਼ੀ ਕਰ ਲੈ, ਜਿੰਨੀ ਮਰਜ਼ੀ ਵਧਾ ਲਓ। ਵਧਾਓ ਘਟਾਓ। ਚਲੋ ਜੀ ਬਜ਼ੁਰਗੋ, ਬੜੀ ਮਿਹਰਬਾਨੀ, ਤੁਸੀਂ ਸਾਨੂੰ ਟਾਈਮ ਦਿੱਤਾ ਹੈ ਕੋਈ ਗੱਲ ਨਹੀਂ, ਮਿਹਰਬਾਨੀ। ਤੇ ਬੜਾ ਦਿਲ ਖੁਸ਼ ਹੈ ਤੁਹਾਡੇ ਕੋਲ ਗੱਲਾਂ ਬਾਤਾਂ ਸੁਣ ਕੇ। ਅਸੀਂ ਸਾਨੂੰ ਤੇ ਇਹੀ ਪੜਾਇਆ ਜਾਂਦਾ ਸੀ ਜਾਂ ਸੁਣਦੇ ਸੀ, ਬੜੇ ਦੁਸ਼ਮਣ ਹੁੰਦੇ ਸਨ। ਨਹੀਂ ਦੁਸ਼ਮਣ ਨਹੀਂ ਹੁੰਦੇ, ਤੇ ਸੱਜਣ ਬਣੇ ਹੁੰਦੇ, ਇੱਕ ਦੂਜੇ ਸੱਜਣ ਹੁੰਦੇ ਸੀ, ਇੱਕ ਦੂਜੇ ਬਗੈਰੋਂ ਖਾਣਾ ਪੀਣਾ ਹੀ ਖਾਂਦੇ। ਅੱਛਾ, ਇੱਕ ਦੂਜੇ ਇਕੱਠੇ ਖਾਣਾ ਪਿਆ। ਇਕੱਠਾ ਹੀ ਖਾਣਾ ਪੀਣਾ ਇਕੱਠਾ ਹੀ ਖਾਂਦੇ ਸੀ, ਇਕੱਠੇ ਰਹਿੰਦੇ ਸੀ। ਸਹੀ ਹੈ। ਜਾਣਾ ਆਉਣਾ
ਇੱਕ ਸਾਰੇ ਵਿਆਹ ਕਰਦੇ ਆ ਗਿਆ, ਮੇਰੇ ਆ ਗਿਆ, ਮੁਸਲਮਾਨਾਂ ਦੇ ਆ ਗਿਆ, ਹਾਂਜੀ ਤਾਂ ਵੀ ਉਹਨਾਂ ਨੇ ਆਪਣੀ ਰੋਟੀ ਪਕਾ ਕੇ ਖਾ ਲੈਣੀ ਹੈ। ਅੱਛਾ ਜੇ ਹਿੰਦੂਆਂ ਦੇ ਆ ਗਏ ਤਾਂ ਮੁਸਲਮਾਨਾਂ ਨੇ ਉਹਨਾਂ ਨੂੰ ਰੋਟੀ ਦੇਣੀ, ਮੁਸਲਮਾਨ ਆਪੇ ਉਹਨਾਂ ਦੀ ਰੋਟੀ ਖਾ ਲੈਂਦੇ ਸੀ। ਸਹੀ ਹੈ ਸਹੀ ਹੈ। ਹਾਂ। ਕੋਈ ਨਫ਼ਰਤ ਇੱਕ ਦੂਸਰੇ ਦੇ ਵਿੱਚ ਨਹੀਂ ਨਹੀਂ, ਕੋਈ ਨਹੀਂ, ਕੋਈ ਨਹੀਂ। ਭਰਾਵਾਂ ਦਾ ਭਰਾਵਾਂ ਵਾਲਾ ਸਲੂਕ ਸੀ। ਆ ਬੜਾ ਬੜਾ ਮਾਹੌਲ ਹੈ ਕਰਦੇ। ਸਹੀ ਹੈ। ਚਲੋ ਜੀ, ਅੱਲਾ ਤੰਦਰੁਸਤੀ ਦੇਵੇ ਤੁਹਾਨੂੰ, ਹੋਰ ਲੰਬੀ ਉਮਰ।